हाँ जी भाई सुनाओ की हाल है? ठीक है बाबा जी पेर गुरुद्वारा हाँ जी गुरुद्वारा भी चल जाते होंगे मुझे ਤੁਹਾਡੀ ਦੀਵਾਲੀ ਆਂਦੀ ਉਹੀ ਵੇਨੇ ਆ हाँ जी सारे ਸਾਨੂੰ ਕਹਿੰਦੇ ਨੇ ਯਾਰ ਤੁਹਾਡੀ ਦੀਵਾਲੀ ਅੱਜ ਯਾਰ ਤੁਸੀਂ ਅੱਜ ਇੰਜ ਕੀਤਾ ਯਾਰ अस्सलाम वालेकुम जी मैं ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ ਤੁਸੀਂ ਮੇਰੇ ਨਾਲ ਜੁੜੇ ਹੋ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਤੇ ਮੈਂ ਇਸ ਟਾਈਮ ਪਹੁੰਚਿਆ ਜੀ ਟਪਿਆਲਾ ਮੋੜ ਜ਼ਿਲ੍ਹਾ ਨਾਰੋਵਾਲ ਦਾ ਤੇ ਮੇਰੇ ਪਿੱਛੇ ਜਿਹੜਾ ਰੋਡ ਨਜ਼ਰ ਆ ਰਿਹਾ ਹੈ ਨਾਰੋਵਾਲ ਤੋਂ ਜ਼ਫਰਵਾਲ ਜਾ ਰਿਹਾ ਤੇ ਇੱਥੇ ਇੱਕ ਸਾਡਾ ਜਿਹੜਾ ਪੰਜਾਬੀ ਪਾਕਿਸਤਾਨੀ ਹਿੰਦੂ ਹੈ ਉਹਦਾ ਨਾਮ ਬਿਸ਼ਨ ਲਾਲ ਆ ਉਹਦੀ ਦੁਕਾਨ ਹੈ ਫਰਨੀਚਰ ਦੀ आओ तो उन्होंने मिलाने तो ना गलबात भी साझी करने वीडियो अच्छी लगे लाइक शेयर लाजमी करा करो। मेन रोड के उत्ते बिल्कुल जी रखो सामने तुहानू रोड नज़र आ रहा इधरों जड़ियाँ गड्डियाँ आ रही हैं नारवाल तो इधर नूं जा रही हैं जफरवाल तो मेन रोड के उत्ते भाई की दुकान है रखो सामने खुद बिशन लाल हिंदू वीर तो आओ इन्होंने नाल गलबात करने तुहानू दुकान माने सारी। हाँ जी भाई सुनाओ की हाल है? ठीक है अच्छा साडे वेखण नाल थोड़ा अपना तारफ कराओ जी तुहाडा नाम की भाजी? मेरा नाम बिशन लाल है। बिशन लाल हाँ जी ते अपने वाल साहब दा की नाम भाजी? मेरा नाम वाल दा नाम चन्ना राम सी। चन्ना राम हाँ जी वो तो फौत हो गए ने। अच्छा पर ये है कि साडा पिंड वही जिला नारोवाल हाँ जी तहसील भी नारोवाल बन गई दी। हाँ जी अपना पिंड किहड़ा जी? पिंड मेरा धमथल दे कोल रैब है साडा पिंड। अच्छा फिर रैब ते हाँ जी ते अपनी दुकान मेन ते आ उनकी कहंदा टप्याला मोड़ है। टप्याला मोड़ टप्याला मोड़ है। अच्छा अच्छा इत्थे अपनी दुकान हाँ जी। भैया दुकान जेहड़ी अपनी राती के नहीं नहीं ये दुकान है किराए ते ਲਈ ਦੀ ਆ। अच्छा अच्छा ਤੇ ਕਾਰੋਬਾਰ ਸਾਡਾ ਆਪਣਾ ਹੀ ਕੰਮ ਹੈ। ते खुद आप कारीगर जी? हाँ जी मैं आपका नीचे कम हाँ जी काम शाम ठीक है भाई? हाँ जी बिल्कुल ठीक है सही जा रहा है? हाँ जी रोजी रोटी सही है लगभग? हाँ बिल्कुल ठीक है। अच्छा अच्छा भाजी अपनी गोत केड़ी ताडी? याद करी हाँ जी हाँ जी हिंदू तो तुसीं है हो ना हाँ सानू जी पता है हिंदू हाँ जी अब गोता नहीं कुमार ते वो ਅਸੀਂ ਆ ਰਹੀ ਹੈ आ रही है आ रही है अच्छा अच्छा गोत्रा कहते हैं गोत कहते हाँ हैं जी। कास्ट हाँ आ रही है वो अपनी अपनी फिर जाता ने ना ਵਿੱਚ हाँ जी हाँ जी हाँ जी अच्छा 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 भाजी कितने बच्चे अपनी शादी तो हुई है? मेरे हाँ जी शादी हुई थी मेरे 2 बेटे ने अच्छा ਤੇ ਮਾਸ਼ਾਅੱਲਾ 5 ਬੇਟੀਆਂ ਨੇ। अच्छा अच्छा हाँ जी बेटियां ਦਾ ਕੀ ਨਾਮ ਆਪਣੇ? ਉਹਦਾ ਨਾਮ ਵੱਡੇ ਦਾ ਨਾਮ ਅਮਰ ਰਾਏ अच्छा ਤੇ ਛੋਟੇ ਦਾ ਨਾਮ ਕ੍ਰਿਸ਼ ਰਾਏ ਹੈ। क्रिश राय ਕ੍ਰਿਸ਼ ਰਾਏ अच्छा अच्छा हाँ जी ਤੇ ਮਸ਼ਾ ਬੇਟੇ- ਜਵਾਨ ਨੇ ਉਹ ਬੇਟੇ ਜਿਹੜੇ ਨੇ? ਆ ਇੱਕ ਛੋਟਾ ਤੇ ਇੱਕ ਜਵਾਨ ਹੈ। ਅੱਛਾ ਬੇਟੀਆਂ ਦੇ ਨਾਂ ਕੀ ਰੱਖੇ ਨੇ? ਬੇਟੀਆਂ ਦਾ ਵੱਡੀ ਦਾ ਨਾਮ ਅਮਰਤ ਰਾਏ ਹੈ ਅੱਛਾ ਅੱਛਾ ਤੇ ਉਸ ਤੋਂ ਛੋਟੀ ਜਿਹੜੀ ਆ ਉਹਦਾ ਨਾਮ ਬਰਖਾ ਰਾਏ ਹੈ ਅੱਛਾ ਅੱਛਾ ਤੇ ਉਸ ਤੋਂ ਛੋਟੀ ਸੁਰੱਖਿਆ ਰਾਏ ਹੈ ਅੱਛਾ ਇੱਕ ਸਨੇਹਾ ਰਾਏ ਹੈ ਇੱਕ ਨਮਰਤ ਰਾਏ ਹੈ। ਹਾਂ ਇਹ ਭਾਜੀ ਕਈ ਲੇਡੀ ਜਿਹੜੇ ਬੱਚੇ ਹੁੰਦੇ ਉਹਨਾਂ ਨਾਲ ਕੌਰ ਲਾਉਂਦੇ ਨੇ ਉਹ ਸਿੱਖ ਸਰਦਾਰ ਲਾਉਂਦੇ ਨੇ। ਹਾਂ ਜੀ ਉਹ ਨਾਲੇ ਫਿਰ ਆਪਣੇ ਮਤਲਬ ਦੇ ਨਾਲ ਜਿਹੜੇ ਪਾਸੇ ਤੁਰ ਪੈਣਾ ਵੇਖੋ ਨਾ ਤੁਹਾਡੇ ਹੁਣ ਮੁਸਲਮਾਨਾਂ ਦੇ ਵਿੱਚ ਅਸੀਂ ਬੀਬੀ ਲਿਖਦੇ ਨੇ ਅੱਗੇ। ਹਾਂ ਜੀ ਬੀਬੀ ਲਿਖਦੇ ਨੇ ਅਸੀਂ ਦੇਵੀ ਲਿਖਦੇ ਹਾਂ। ਅੱਛਾ ਅੱਛਾ ਹਾਂ ਜੀ ਅੱਛਾ ਹਾਂ ਜੀ ਹਾਂ ਜੀ ਤੁਹਾਡੇ ਦੇਵੀ ਲਿਖਦੇ ਹਾਂ ਨੇ ਜੀ। ਮੇਰੇ ਖਿਆਲ ਸਿੱਖਾਂ ਵਿੱਚ ਕੌਰ ਲਿਖਦੇ ਨੇ ਸ਼ਾਇਦ ਹਾਂ ਆਕੋਰ ਵੀ ਲਿਖ ਲੈਂਦੇ ਨੇ ਦੇਵੀ ਵੀ ਲਿਖ ਲੈਂਦੇ ਦੇਵੀ ਵੀ ਲਿਖਦੇ ਹਾਂ ਨੇ। ਜੀ ਅੱਛਾ 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 ਲਿਖ ਲੈਂਦੇ ਅੱਛਾ ਭਾਜੀ ਤੁਸੀਂ ਭਾਈ ਕਿੰਨੇ ਆਪਣੇ ਭਰਾ ਅਸੀਂ ਸੀ? 3 ਭਾਈ ਹਾਂ। ਉਹਨਾਂ ਦੇ ਨਾਂ ਕੀ ਦੂਸਰੇ? ਵੱਡੇ ਦਾ ਨਾਮ ਬਚਨ ਲਾਲ ਹੈ ਛੋਟੇ ਦਾ ਨਾਮ ਰਤਨ ਲਾਲ ਹੈ ਮੇਰਾ ਨਾਮ ਬਿਸ਼ਨ ਲਾਲ ਹੈ। ਅੱਛਾ ਅੱਛਾ ਹਾਂ ਜੀ ਭਾਜੀ ਇਹ ਪਿੰਡ ਜਿਹੜਾ ਜਿੱਥੇ ਤੁਸੀਂ ਰਹਿ ਰਹੇ ਹਾਂਜੀ। ਆਪਣੇ ਕਿੰਨੇ ਘਰ ਨੇ ਹਿੰਦੂਆਂ ਦੇ ਇੱਥੇ? ਉੱਥੇ ਮਾਸ਼ਾਅੱਲਾ ਉਹਨਾਂ ਜਿਹੜੇ ਨੇ ਸਾਰੇ ਉਹ ਤੇ ਆ ਗਏ ਨੇ ਨਾ ਸੜਕ ਤੇ ਬਾਹਰ। ਇਹ ਜਿਹੜੇ ਬਾਹਰ ਰਹੇ ਨੇ ਉਹ ਤਾਂ ਪੂਰੀ ਬਸਤੀ ਹੈ ਨਾ ਤੁਹਾਡੀ? ਹਾਂ ਜੀ ਉਹ ਜਿੱਥੇ ਬਸ ਤੁਸੀਂ ਉਹ ਪਿੰਡ 'ਚ ਰਹਿ ਰਹੇ ਹੋ? ਉੱਥੇ ਮੈਂ ਇਕੱਲਾ ਹੀ ਆ ਜੀ। ਅੱਛਾ ਤੁਸੀਂ ਇਕੱਲੇ ਹੀ? ਹਾਂ ਮੈਂ ਬਾਕੀ ਇਕੱਲਾ ਸਭ ਆਲੇ ਦੁਆਲੇ ਮੁਸਲਮਾਨ? ਹਾਂ ਬਿਲकुल ਈਸਾਈ ਵੀ ਹੈ ਨੇ ਕ੍ਰਿਸਚੀਅਨ? ਨਹੀਂ ਸੀ ਨਹੀਂ ਕੋਈ ਅੱਛਾ ਮੁਸਲਮਾਨ ਨੇ ਸਾਰੇ? ਮੁਸਲਮਾਨੀ ਨੇ ਸਾਰੇ। ਭਾਜੀ ਤੁਹਾਡਾ ਇਕੱਲਾ ਘਰ ਹੈ ਉੱਥੇ? ਹਾਂ ਜੀ ਆਲੇ ਦੁਆਲੇ ਸਾਰੇ ਮੁਸਲਮਾਨ? ਹਾਂ ਜੀ ਤੇ ਕੋਈ ਕੋਈ- ਪਰੇਸ਼ਾਨੀ ਨਹੀਂ ਅਸੀਂ ਉਹਨਾਂ ਦੇ ਸ਼ਾਦੀਆਂ ਤੇ ਵੀ ਜਾਂਦੇ ਆ ਆਉਂਦੇ ਆ ਸਾਡੇ ਵੀ ਆਉਂਦੇ ਜਾਂਦੇ ਨੇ ਉਹਨਾਂ ਨਾਲ ਬੜਾ ਭਾਜੀ ਮਿਲ ਤੰਗ ਤਾਂ ਨਹੀਂ ਕਰਦੇ? ਨਹੀਂ ਕੋਈ ਕੰਮ ਨਹੀਂ ਕਰਦਾ ਨਹੀਂ ਸੀਰੀਅਸ ਮਤ ਨਹੀਂ 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 ਕੋਈ ਦਬਾਅ ਕੋਈ ਪਰੇਸ਼ਾਨੀ ਨਹੀਂ ਲੈਣੀ ਆ ਕਿ ਪਰ ਉਹ ਤੇ ਫਿਰ ਆਪਣੀ ਮਰਜ਼ੀ ਦੀ ਗੱਲ ਹੈ ਜੇ ਕੋਈ ਚੰਗਾ ਬੋਲੇਗਾ ਤਾਂ ਉਹਦੇ ਨਾਲ ਚੰਗਾ ਬੋਲਾਂਗੇ ਚੰਗਾ ਬੋਲੇ ਜ਼ਾਹਿਰ ਬਾਤ ਹੈ ਜੀ। ਜਿਹੜਾ ਮਾੜਾ ਬੋਲੇਗਾ ਤਾਂ ਮਾੜਾ ਬੋਲੇ ਜਿਵੇਂ ਦੇ ਆਂਦੇ ਜਿਵੇਂ ਦੀ ਬਾਤ ਜਣੀ ਹੁੰਦੀ ਹਾਂਜੀ 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 ਬਿਲਕੁਲ ਉਹਨੇ ਤੇ ਕੋਈ ਖੂਚ ਆਣੀ ਬਿਲਕੁਲ ਬਿਲकुल ਹਾਂਜੀ ਉਹਨੇ ਮਤਲਬ ਵਰਤਮਾਨ ਤਾਂ ਹੀ ਸਹੀ ਹੈ। ਹਾਂਜੀ ਬਿਲकुल ਭਾਜੀ ਮੁਸਲਮਾਨਾਂ ਦੇ ਕੋਈ ਬੇਲੀ ਫਿਰ ਤੁਹਾਡੇ ਹੋਣ ਵੀ ਲਾਜ਼ਮੀ? ਹਾਂਜੀ ਸਾਰੇ ਬੜੇ ਕੋਈ ਕਦਮਾਂ ਦੇ ਨਾਂ ਦੱਸੋ ਆਪਣੇ ਬੇਲੀਆਂ ਦੇ। ਤੇ ਪਿੰਡ ਦੇ ਜਿਹੜੇ ਨੇ ਪਿੰਡ ਦੇ ਹੁਣ ਭਾਵੇਂ ਇੱਥੋਂ ਦੇ ਹੋਣ ਯਾਰ ਜਿਹੜੇ ਵੀ ਨੇ ਤੁਹਾਡੇ ਵੀ ਯਾਰ ਹੀ ਹੋ ਤੁਹਾਡੀ ਉਮਰ ਦੇ ਵੀ ਕੁਝ 2 ਸਾਲ ਵੱਡੇ ਹੋ ਚਲੋ ਯਾਰ ਹੁਣ ਪਿੰਡ ਦੇ ਬਥੇਰੇ ਇੱਕ ਤਾਂ ਨਾਂ ਲੈ ਲਓ ਕੋਈ ਵੀ ਮੁਸਲਮਾਨ ਇੱਥੇ ਜਿੱਥੇ ਰਹਿੰਦੇ ਆ ਕਿ ਜਾਂ ਪਿੰਡ ਇੱਥੋਂ ਵਾਲਾ ਦੱਸ ਦੋ ਪਿੰਡ ਵਾਲਾ ਜਿਹੜੇ ਵੀ ਯਾਰ ਬੇਲੀ ਹੋਣ ਯਾਰ ਜਿੱਥੇ ਵੀ ਮੇਰਾ ਨਾਮ ਹੈ ਯਾਰ ਦੋਸਤ ਜਿਹੜਾ ਨੇ ਇੱਥੇ ਮੇਰੇ ਲਾਗੇ ਜਿਹੜੇ ਹਮਸਾਏ ਹਾਂ ਇਹ ਮੇਰਾ ਇਹਨਾਂ ਦੇ ਕੋਲ ਰਹਿਣਾ ਸ਼ਫੀਕ ਹੋਰਾਂ ਦੇ ਰਾਣਾ ਸ਼ਫੀਕ ਹਾਂਜੀ ਰਾਣਾ ਸ਼ਫੀਕ ਅੱਛਾ ਤੇ ਇਹਨਾਂ ਦਾ ਮੋਟਰਸਾਈਕਲਾਂ ਦਾ ਸ਼ੋਰੂਮ ਹੈ ਲਾਗੇ ਅੱਛਾ। ਹੋਰ ਚੀਜ਼ਾਂ ਨੇ ਲਾਗੇ ਦੁਕਾਨ ਹੈ ਨਾਲ। ਦੁਕਾਨ ਹੈ ਨਾਲ ਸ਼ੋਰੂਮ ਬਣਾਇਆ ਉਹਨੇ ਅੱਛਾ ਅੱਛਾ ਤੇ ਇਹ ਮੇਰੇ ਲਾਗੇ ਨੇ ਇਧਰ ਮੋਟਰਸਾਈਕਲ ਬਣਾਉਂਦੇ ਨੇ ਉਹ ਸ਼ਾਨੀ ਹੈ ਰਫਾਨ ਹੈ ਤੇ ਹਾਂਜੀ ਸਾਰੀ ਬਾਤ ਦੁਕਾਨ ਵਾਲੇ ਹਾਂਜੀ, ਭਾਈ ਬੇਲੀ ਦੇ ਸਾਰੇ ਹੁੰਦੇ ਨੇ ਨਾ? ਹਾਂਜੀ ਬਿਲਕੁਲ ਭਾਜੀ ਇੱਥੇ ਤੁਸੀਂ ਨਾਲ ਦੁਕਾਨ ਵਾਲਾ ਤੁਹਾਡੇ ਨਾਲ ਭਈਆ ਕਿਵੇਂ ਤੰਗ ਤੂੰ ਨਹੀਂ ਬਿਲਕੁਲ ਠੀਕ ਹੈ ਅਸੀਂ ਦੁਪਹਿਰ ਨੂੰ ਖਾਣਾ ਇਕੱਠੇ ਹੀ ਖਾਂਦੇ ਆ ਸਾਰੇ ਅੱਛਾ ਜੀ ਹਾਂਜੀ ਬਿਲकुल ਐਸੇ ਤਰ੍ਹਾਂ ਹੀ ਗੱਲ ਹੈ ਸਾਡੇ ਨਾਲ ਕਿਸੇ ਦਾ ਕੋਈ ਨਹੀਂ ਮਤਲਬ ਉਹੀ ਇੱਕ ਤਾਂ ਗੱਲ ਤੁਹਾਨੂੰ ਦੱਸੀ ਹੈ ਨਾ ਕਿ ਅਸੀਂ ਜੇ ਕਿਸੇ ਨਾਲ ਚੰਗੇ ਰਵਾਂਗੇ ਤਾਂ ਸਾਡੇ ਨਾਲ ਮਾੜਾ ਕੋਈ ਵੀ ਨਹੀਂ ਰਹਿੰਦਾ ਤੇ ਜਿਹੜਾ ਕੋਈ ਮਾੜਾ ਹੋਏਗਾ ਵਿਆਹ ਹੋਏਗਾ। ਦੇਖੋ ਭਾਜੀ ਮੈਂ ਅਕਸਰ ਹਰ ਵੀਡੀਓ 'ਚ ਕਹਿੰਦਾ ਨਾ
ਚੰਗੇ ਮਾੜੇ ਜਿਹੜੇ ਹਰ ਧਰਮ ਚ ਹੁੰਦੇ ਨੇ ਉਹਦੀ ਵਜ੍ਹਾ ਤੋਂ ਧਰਮ ਤੋਂ ਹੀ ਬੁਰਾ ਨਹੀਂ ਨਾ ਕਹਿ ਸਕਦੇ ਜੀ, ਧਰਮ ਬੁਰਾ ਨਹੀਂ ਕੋਈ ਹਾਂਜੀ ਬਿਲਕੁਲ ਬੰਦੇ ਫਿਰ ਮਾੜੇ ਚੰਗੇ ਹੁੰਦੇ ਹਾਂਜੀ। ਨੇ ਉਹਦੀ ਵਜ੍ਹਾ ਤੋਂ ਸਾਰਿਆਂ ਤੋਂ ਭੜਾ ਕਹਿ ਨਹੀਂ ਸਕਦੇ ਆ। ਵੇਖੋ ਦਾ ਨੇ ਬਾਬੇ ਗੁਰੂ ਨਾਨਕ ਨੇ ਫਰਮਾਇਆ ਕਿ अल्लाह ताला ने नूर बसाया कुदरत के सब बंदे एक नूर से सब जब बनया कोई भले कई मंदे हाँ जी ਤੇ ਇਸੇ ਤਰ੍ਹਾਂ ਹੀ ਫਿਰ ਜਿਹੜੇ ਚੰਗੇ ਨੇ ਉਹ ਚੰਗੇ ਵੀ ਨੇ ਵਿੱਚ ਮਾੜੇ ਵੀ ਨੇ ਸਾਰੇ ਮਤਵਾਂ ਦੇ ਵਿੱਚ ਚੰਗੇ ਮਾੜੇ ਵੀ ਹੈ ਨੇ ਤੇ ਭਾਈ ਸ਼ਾਦੀ ਵਿਆਹਾਂ ਤੇ ਬੁਲਾਉਂਦੇ ਬੁਲਾਉਂਦੇ ਫਿਰ ਆਉਣੇ ਹਾਂ ਹਾਂਜੀ ਬਿਲਕੁਲ ਸ਼ਾਦੀਆਂ ਤੇ ਅਸੀਂ ਵੀ ਜਾਂਦੇ ਹਾਂ ਸ਼ਾਦੀਆਂ ਤੁਹਾਨੂੰ ਭਾਈ ਮਿਸ਼ਨ ਤੁਹਾਨੂੰ ਸ਼ਾਦੀਆਂ ਜੋ ਬੁਲਾਉਂਦੇ ਨੇ ਯਾਰੀ ਬਾਤ ਸਾਡੇ ਪਾਕਿਸਤਾਨ ਦੇ ਵਿੱਚ 99 ਕਿ ਮੈਂ 100% ਹੀ ਸ਼ਾਦੀਆਂ ਲਾਜੀ ਲੋਕ ਕਰਦੇ ਨੇ ਹਾਂਜੀ ਹਾਂਜੀ ਬਿਲਕੁਲ ਤੇ ਉੱਥੇ ਜਾ ਕੇ ਵਿੱਚ ਟੇਬਲ ਤੇ ਬੰਦੇ ਉੱਥੇ ਤੇ ਨਹੀਂ ਕੋਈ ਨਹੀਂ ਇੱਕ ਟੇਬਲ ਤੇ ਜਿੱਥੇ ਮਰਜ਼ੀ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਹੋਵੇ ਜਿਵੇਂ ਆਮ ਮਿਲਨੇ ਹਾਂਜੀ ਬਿਲਕੁਲ ਜਿਵੇਂ ਆਮ ਮਿਲਨੇ ਇਕੱਠੇ ਬਹਿ ਕੇ ਹਾਂਜੀ ਕੱਪਾਂ ਇਕੱਠੇ ਹੱਸਣਾ ਖੇਡਣਾ ਹਾਂਜੀ ਬਿਲਕੁਲ ਇਕੱਠੇ ਬਹਿ ਕੇ ਖਾਣਾ ਖਾ ਜੇ ਤੁਹਾਡੀ ਕੋਈ ਸ਼ਾਦੀ ਹੁੰਦੀ ਹੈ ਫਿਰ ਤੁਸੀਂ ਬੁਲਾਉਂਦੇ ਅਸੀਂ ਵੀ ਇਸ ਤਰ੍ਹਾਂ ਬੁਲਾਉਂਦੇ ਹਾਂ ਅੱਛਾ ਅੱਛਾ ਹਾਂਜੀ ਸਹੀ ਤੇ ਭਾਜੀ ਹੋਰ ਕੋਈ ਪਿੰਡ ਦੇ ਵਿੱਚ ਤੁਹਾਨੂੰ ਜਦੋਂ ਆਪਣਾ ਪੂਰਾ ਹੋ ਜਾਂਦਾ ਜਿਹੜੀ ਡੈਥ ਹੁੰਦੀ ਕਿਸੇ ਦੀ ਕੋਈ ਰੁਕਾਵਟ ਨਹੀਂ ਹੈਗੀ ਇਸ ਲਈ ਕਿ ਅਸੀਂ ਆਪਣੀ ਮਰਜ਼ੀ ਨਾਲ ਦਫਨਾ ਦਈਏ ਅਸੀਂ ਉਹਨਾਂ ਦਾ ਸੰਸਕਾਰ ਕਰ ਦਈਏ ਆਪਣੀ ਮਰਜ਼ੀ ਨਾਲ ਸਾਨੂੰ ਕਿਸੇ ਨੇ ਕੁਝ ਨਹੀਂ ਕਰਨਾ ਇਹ ਦਬਾਅ ਕੋਈ ਨਹੀਂ ਹੈ ਹਾਂ ਨਹੀਂ ਕੋਈ ਦਬਾਅ ਨਹੀਂ ਕਰਨਾ ਭਾਜੀ ਹਕੂਮਤ ਨੂੰ ਤੁਹਾਨੂੰ ਕਿਵੇਂ ਨਹੀਂ ਕੁਝ ਨਹੀਂ ਉਹਨਾਂ ਨੇ ਤੁਹਾਨੂੰ ਨਹੀਂ ਹਕੂਮਤ ਨੂੰ ਤੁਹਾਨੂੰ ਤਾਂ ਹਫਜ਼ ਜਾਂ ਕੋਈ ਐਵੇਂ ਦੀ ਕਿਵੇਂ ਦੀ ਤੁਹਾਨੂੰ ਹਕੂਮਤ ਸਪੋਰਟ ਕਰਦੀ ਤੁਹਾਨੂੰ ਜਾਂ ਨਹੀਂ ਸਪੋਰਟ ਕਰਦੀ ਸਾਨੂੰ ਸਪੋਰਟ ਇੱਥੇ ਆ ਵੇਖੋ ਤੁਸੀਂ ਹੁਣ ਸਾਡੇ ਨਾਲ ਕੋਈ ਵੀ ਚੰਗੀ ਮਾੜੀ ਹੋਏ ਤੇ ਹਕੂਮਤ ਨੇ ਸਾਡੇ ਨਾਲ ਕਰਨਾ ਹੀ ਹੈ ਇਹ ਤਾਂ ਨਹੀਂ ਭਈ ਹਾਂਜੀ ਕੋਈ ਮਸਲਾ ਨਹੀਂ ਆਦਾ ਕੋਈ ਗੱਲ ਨਹੀਂ ਤੇ ਆਪਣਾ ਭਾਜੀ ਜਿਹੜਾ ਜਦੋਂ ਕੋਈ ਹੁੰਦੀ ਹੈ ਤੁਹਾਡਾ ਸ਼ਮਸ਼ਾਨ ਘਾਟ ਜਾਂ ਕਹ ਲਓ ਜਾਂ ਕਬਰਸਤਾਨ ਜਾਂ ਜੋ ਵੀ ਤੁਹਾਡੇ ਜਿਹੜੇ ਮੜੀਆਂ ਉਹ ਕਿੱਥੇ ਹਾਂਜੀ ਉਹ ਲੈਦਾ ਨੇ ਸਾਨੂੰ ਚਾਰ ਕਨਾਲ ਜਿਹੜੀ ਜਗ੍ਹਾ ਨਾ ਸਾਨੂੰ ਗਵਰਨਮੈਂਟ ਨੇ ਦਿੱਤੀ ਦੀ ਆ ਯਾਨੀ ਵਿਗਾ ਜਗ੍ਹਾ ਉਹ ਤੁਹਾਡੇ ਪਿੰਡ ਦੇ ਇੱਧਰ ਜਿਹੜੀ ਹਾਂਜੀ ਉਹ ਹੀ ਹੈ ਨਾ ਉਹ ਹੀ ਹੈ ਅੱਛਾ 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 ਉਹ ਉਸੇ ਚ ਤੁਸੀਂ ਵੀ ਆਪਣਾ ਹਾਂਜੀ ਹਾਂਜੀ ਅੱਛਾ 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 ਉਹ ਗਵਰਨਮੈਂਟ ਨੇ ਸਾਨੂੰ ਦਿੱਤੀ ਦੀ ਹੈ ਵਿਗਾ ਜਗ੍ਹਾ ਸਾਡੇ ਕੋਲ 4 ਕਨਾਲ ਦੀ ਅੱਛਾ ਭਾਜੀ ਕੁਝ ਪੜ੍ਹੇ ਵੀ ਕਿ ਨਹੀਂ ਪੜ੍ਹੇ ਬਸ 5-4 ਜਮਾਤਾਂ ਪੜ੍ਹੇ ਅਸੀਂ ਬਾਅਦ ਕਾਰੋਬਾਰ ਵਾਲੇ ਪਾਸੇ ਦੇ ਬਣ ਗਿਆ ਤੇ ਇੱਧਰ ਕਰਨ ਲੱਗ ਪਏ ਕੰਮ ਇਹ ਮੈਂ ਤਕਰੀਬਨ 35 ਸਾਲ ਤੋਂ ਮੈਂ ਵੀ ਕੰਮ ਕਰਦਾ ਪਿਆ ਫਰਨੀਚਰ ਦਾ 35 ਬੜਾ ਅਰਸਾ ਹੁੰਦਾ 35 ਸਾਲ ਤੋਂ ਮੈਂ ਵੀ ਕੰਮ ਕਰਦਾ ਬੜੀ ਦੇਰ ਤੋਂ ਤੁਸੀਂ ਫਿਰ ਲੱਗੇ ਹਾਂਜੀ ਬਿਲਕੁਲ ਤੇ ਇੱਥੇ ਕਰੀ ਜਾ ਰਹੇ ਕਿ ਹੋਰ ਵੀ ਕਿਤੇ ਲਾਮ ਬਣਾਈ ਸੀ ਦੁਕਾਨ ਨਹੀਂ ਪਹਿਲੇ ਕੀਤਾ ਹੋਰ ਜਗ੍ਹਾ ਤੇ ਹੁਣ 22 ਸਾਲ ਮੈਨੂੰ ਇੱਥੇ ਹੋ ਗਏ ਅੱਛਾ ਅੱਛਾ ਯਾਨੀ ਜੇ ਹੋਰ ਕਿਤੇ ਕੀਤਾ ਵੀ ਆਪਣੇ ਏਰੀਆ 'ਚ ਕੀਤਾ ਹੈ ਹਾਂਜੀ ਇੱਥੇ ਆਪਣੇ ਏਰੀਆ 'ਚ ਕੀਤਾ ਚਾਲਕੋਟ ਵਾਲਾ ਨਾਰੋ ਹਾਂ ਬਿਲਕੁਲ ਬਿਲਕੁਲ ਲਾਹੌਰ ਥੋੜਾ ਚਿਰ ਕੀਤਾ ਜ਼ਿਆਦਾ ਲਾਹੌਰ ਹਾਂਜੀ ਜ਼ਿਆਦਾਤਰ ਮੈਂ ਇੱਥੇ ਰਿਹਾ ਅੱਛਾ ਅੱਛਾ ਹਾਂਜੀ ਸਹੀ ਸਹੀ ਭਾਈ ਬੱਚੇ ਵਿੱਚ ਆਪਣੇ ਪੜ੍ਹਾ ਰਹੇ ਕਿ ਨਹੀਂ ਹਾਂਜੀ ਬੱਚੇ ਜਿਹੜੇ ਨੇ ਕੁਝ ਪੜ੍ਹਦੇ ਨੇ ਪਏ ਤੇ ਕੁਝ ਵੱਡੀਆਂ ਬੇਟੀਆਂ ਨੇ ਬੇਟਾ ਵੱਡਾ ਉਹਨਾਂ ਪੜ੍ਹ ਲਿਆ 10 ਕੀਤੀਆਂ ਉਹਨਾਂ ਨੇ ਤੇ ਜ਼ਿਆਦਾ ਨਹੀਂ ਚਲੋ ਇੰਨੀਆਂ ਬੜੀਆਂ ਨੇ ਆਪਣੇ ਕਾਰੋਬਾਰ ਸ਼ਹਿਰ ਕੋ ਮੁਕਦਰਾ ਹੁੰਦਾ ਤੇ ਕੋਈ ਇਹ ਵੀ ਗੱਲ ਠੀਕ ਹੈ ਤੁਹਾਡੇ ਲਈ ਬਾਹਰ ਦੌਰ ਦੇ ਵਿੱਚ ਪੜ੍ਹਾਈ ਬੜੀ ਅਸੀਂ ਅਕਸਰ ਜਿਹੜੇ ਤੁਹਾਡੇ ਧਰਮ ਦੇ ਜਿੰਨੇ ਵੀ ਹਿੰਦੂ ਨੇ ਨਾ ਸਾਡੇ ਪਾਕਿਸਤਾਨੀ ਹੈ ਹਾਂਜੀ ਸਿੱਖ ਹੋ ਗਏ ਹਨ ਉਹ ਕਰੀਦਾ ਨਾ ਤਾਂ ਬੱਚਿਆਂ ਦੀ ਤਾਲੀਮ ਦਾ ਸੁਣਦੇ ਨਾ ਕਈ ਦੇਖੋ ਜੀ ਹਰ ਇੱਕ ਨੂੰ ਧਰਮ ਆਪਣਾ ਪਿਆਰਾ ਹੁੰਦਾ ਭਾਵੇਂ ਬਾਹਰ ਵਸਣ ਵਾਲੇ ਜਿਹੜੇ ਤੁਹਾਡੇ ਹਿੰਦੂ ਨੇ ਉਹਨੂੰ ਜ਼ਾਹਿਰ ਹੈ ਤਾਂ ਸਾਨੂੰ ਵੀ ਪਿਆਰ ਹੈ ਤੁਹਾਡਾ ਕਿਉਂਕਿ ਤੁਸੀਂ ਸਾਡੇ ਪਾਕਿਸਤਾਨੀ ਅਸੀਂ ਸਾਰੇ ਇਕੱਠੇ ਹੀ ਆ ਹਾਂਜੀ ਭਾਵੇਂ ਕੋਈ ਵੀ ਅਕਲੀਅਤ ਹੈ ਸਾਡਾ ਇਕੱਠਾ ਹੀ ਤੇ ਫਿਰ ਉਹ ਕਈ ਕਹਿੰਦੇ ਨੇ ਯਾਰ ਬੱਚਿਆਂ ਨੂੰ ਪੜ੍ਹਾਉਂਦੇ ਘੱਟ ਦੇ ਉਹਨਾਂ ਨੂੰ ਮੈਂ ਕਹਿੰਦਾ ਯਾਰ ਇਹ ਨਹੀਂ ਪੜ੍ਹਾਉਂਦੇ ਸਾਡੇ ਸਾਰਿਆਂ ਚੀਜ਼ ਕਈ ਅਕਸਰ ਪਤਾ ਕਿੰਨੇ ਪਤਾ ਨਹੀਂ ਬੱਚੇ ਨੂੰ ਪੜ੍ਹ ਕੇ ਕੋਈ ਲੱਗਣਾ ਕਿ ਨਹੀਂ ਇਹਨਾਂ ਨੂੰ ਕੰਮ ਤੇ ਪਾਓ ਜੀ ਇਹਨਾਂ ਨੂੰ ਸਿਖਾਓ ਕਈ ਬੱਚਿਆਂ ਦਾ ਦਿਨ ਇਸ ਤਰ੍ਹਾਂ ਹੁੰਦਾ ਕਿ ਚਲੋ ਪਾਪਾ ਜੀ ਬੜਾ ਨਹੀਂ ਬਸ ਠੀਕ ਹੋ ਗਿਆ 10 ਪੜ੍ਹੀਆਂ ਤੇ ਚਲੋ 12 ਤੇ ਬਾਹਰ ਨਿਕਲੋ ਜੀ ਬਾਹਰ ਦੇ ਮੁਲਕ ਚਲ ਜਾਓ ਹਾਂਜੀ ਤੇ ਉਹ ਠੀਕ ਅੰਦਾਮ ਚੱਲਦਾ ਪਿਆ ਤੇ ਭਾਜੀ ਆਪਣੀ ਜਦੋਂ ਪੂਜਾ ਪਾਠ ਦਾ ਟਾਈਮ ਆਉਂਦਾ ਯਾਨੀ ਲਾ ਲਓ ਦੀਵਾਲੀ ਹੋਲੀ ਹੁਣ ਜੇ ਹੋਲੀ ਗੁਜ਼ਰੀ ਹਾਂਜੀ ਤੇ ਉਹ ਤਿਉਹਾਰ ਆਪਣੇ ਕਿੱਥੇ ਮਨਾਉਂਦੇ ਅਸੀਂ ਉਹ ਜ਼ਿਆਦਾਤਰ ਤੇ ਚਲੋ ਬੰਦਾ ਸਿਆਲਕੋਟ ਚਲਾ ਜਾਂਦਾ ਅੱਛਾ ਅੱਛਾ ਉੱਥੇ ਵੀ ਤੁਰ ਜੀਦਾ ਇੱਥੇ ਵੀ ਆਇਆ ਵੀ ਇੱਥੇ ਇਕੱਲੇ ਘਰ ਨੇ ਕੀ ਕਰਨਾ ਹੁੰਦਾ ਤੁਹਾਨੂੰ ਪਤਾ ਅੱਛਾ ਹਾਂਜੀ ਇੱਕ ਕਦੇ ਜਿੱਥੇ ਤੇ ਕੋਈ 10 ਘਰ ਹੈਗੇ ਨੇ ਨਾ ਉੱਥੇ ਤੇ ਮਾਸ਼ਾਅੱਲਾ ਮਨਾ ਲੈਂਦੇ ਨੇ ਹੋਰ ਤੁਸੀਂ ਇੱਥੇ ਇਕੱਲੇ ਰਹੇ ਤੂੰ ਇਕੱਲੇ ਵੀ ਮਨਾ ਸਕਦੇ ਤੁਹਾਨੂੰ ਕਿੰਨੇ ਰੋਕਣਾ ਨਹੀਂ ਤੁਸੀਂ ਆਪਣੀ ਜ਼ਿੰਮੇਵਾਰੀ ਮਰਜ਼ੀ ਆਪਣੇ ਬਰਲੇ ਵੀ ਤੁਹਾਨੂੰ ਖੁਦ ਮੁਖਤਾਰੀ ਸਾਰੇ ਕੋ ਆਪਣੇ ਹਾਂਜੀ ਬਿਲਕੁਲ ਇਹ ਸਾਰੀ ਜੀਆਂ ਦੀ ਗੱਲ ਹੁੰਦੀ ਹੈ ਜਿੰਨੇ ਜੀ ਜ਼ਿਆਦਾ ਹੋਣ ਤੇ ਕੰਮ ਜਿਹੜੇ ਨੇ ਸਾਰੇ ਕਿਤੇ ਵੀ ਹੋਈਏ ਨਾ ਹਾਂਜੀ ਮਸਜਿਦ ਦੇ ਰਹਾ ਹੈ ਉਹਦੇ ਮੁਸਲਮਾਨ ਇੱਕ ਨੇ ਉਹਨੇ ਇੱਕ ਨੇ ਥੋੜੀ ਮਸਜਿਦ ਬਣਾ ਲਈ ਹਾਂ ਬਿਲਕੁਲ ਬਿਲਕੁਲ ਉਹ 10 ਘਰ ਆਉਣਗੇ ਫਿਰ ਮਸਜਿਦ ਬਣਾਏਗਾ ਤੁਸੀਂ ਇਹ ਕਹਿ ਰਹੇ ਹੋ ਨਾ ਘੱਟ ਨੇ ਫਿਰ ਉਹ ਮੰਦਿਰ ਉੱਥੇ ਨਹੀਂ ਬਣਾਇਆ ਹੈਗਾ ਯਾਨੀ ਜਿੱਥੇ ਸਾਰੇ ਇੱਕ ਜਗ੍ਹਾ ਤੇ ਜਾ ਕੇ ਜਿੱਥੇ ਕੋਈ ਵੀ ਚੀਜ਼ ਹੋ ਜਾਂਦੀ ਹੈ ਪੂਜਾ ਪਾਠ ਕਰਨੀ ਅਸੀਂ ਆਪਣੇ ਘਰ ਹੀ ਬੈ ਕੇ ਨਾ ਤੇ ਭਾਜੀ ਘਰ ਵਿੱਚ ਵੀ ਆਪਣੀ ਮੂਰਤੀ ਮੱਥੇ ਲਾਈਆਂ ਬਿਲਕੁਲ ਹੈ ਜੀ ਜਿੱਥੇ ਤੁਸੀਂ ਪੂਜਾ ਪਾਠ ਕਰਦੇ ਹਾਂਜੀ ਅੱਛਾ ਅੱਛਾ ਪਾਠ ਪੂਠ ਆਪਣਾ ਘਰ ਹੀ ਕਰ ਲਓ ਹਾਂਜੀ ਅੱਛਾ ਅੱਛਾ ਇੱਥੇ ਕੰਮ ਇਕੱਲੇ ਕਰਨ ਦੇ ਕਿ ਰੱਖਿਆ ਕੋਈ ਆਪਣਾ ਨਹੀਂ ਬੱਚਾ ਦਾ ਨਾਲ ਹੀ ਹੁੰਦਾ ਨਾ ਆਪਣਾ ਬੇਟਾ ਹਾਂ ਇਹ ਕੰਮ ਜ਼ਿਆਦਾ ਹੋ ਜਾਏ ਨਾ ਫਿਰ ਮੁੰਡੇ ਵੀ 2-3 ਨਾਲ ਰੱਖ ਲਈ ਕਿ ਪਾਲ ਜਿਹੜਾ ਜਿਹਨੇ ਪਾਣੀ ਤੁਹਾਨੂੰ ਪਿਆ ਗਿਆ ਇਹ ਤੁਹਾਡਾ ਪਾਲਿਸ਼ ਵਾਲਾ ਹੁੰਦਾ ਅੱਛਾ ਅੱਛਾ ਇਹ ਵੀ ਹਿੰਦੂ ਧਰਮ ਦਾ ਨਹੀਂ ਅੱਛਾ ਉਹ ਕ੍ਰਿਸਚਨ ਹੈ ਹਾਂਜੀ
ਅੱਛਾ ਅੱਛਾ ਅੱਛਾ, ਉਹ ਵੀ ਇਕਲੀਅਰ ਤੇ ਹੈ। ਹਾਂਜੀ ਅੱਛਾ ਅੱਛਾ, ਸਹੀ ਸਹੀ ਸਹੀ। ਭਾਜੀ ਹੋਰ ਜਿਹੜੇ ਤੁਸੀਂ ਸਾਦੇ ਕਦੀ ਮਤਲਬ ਜਿਹੜੇ ਪਾਰਸ ਵਾਸਤੇ ਕਦੀ ਜ਼ਿਆਦਾ ਕੰਮ ਤੁਹਾਡੇ ਕੋਲ ਆ ਜਾਏ ਹਾਂਜੀ ਤੇ ਉਹ ਜਿਹੜੇ ਸਾਦੇ ਮੁਸਲਮਾਨ ਵੀ ਬਚਾ ਜਾਂਦੇ ਹਾਂਜੀ, ਉਹ ਨੇ? ਮੁਸਲਮਾਨ ਹੀ ਸਾਰੇ ਮੁਸਲਮਾਨ ਆਂਦੇ ਤਾਂ ਨਹੀਂ ਅਸੀਂ ਜਾਣਾ ਜੀ ਨਹੀਂ ਕੁਝ ਨਹੀਂ। ਦਿਹਾੜੀ ਗਾੜੀ ਬੜੇ ਚਾਰ ਨਾਰਵਾਲ ਦੇ ਮੁੰਡੇ ਹੁੰਦੇ ਰਹੇ ਨੇ ਤੇ ਉਹ ਕੰਮ ਕਰਨ, ਉਹ ਬੜੇ ਖੁਸ਼ ਹੋ ਕੇ ਤੇ ਬਸ ਉਹਨਾਂ ਨੂੰ ਖਾਣਾ ਖਵਾਉਣਾ, ਪੈਸੇ ਟਾਈਮ ਨਾਲ ਦੇਣੇ, ਜਿਹੜੀ ਉਹਨਾਂ ਨਾਲ ਗੱਲ ਕਰਨੀ ਉਹ ਪੂਰੀ ਕਰਨੀ, ਤੇ ਉਹ ਬੜੇ ਖੁਸ਼ ਸਾਨੂੰ। ਹਾਲਾਂ ਉਹਨਾਂ ਦੂਸਰਿਆਂ ਨੂੰ ਦੱਸਣਾ ਯਾਰ ਅਸੀਂ ਫਲਾਣੇ ਥਾਂ ਗਏ ਹਾਂ ਤੇ ਉਹਨਾਂ ਸਾਡੇ ਇੰਜ ਕੀਤਾ ਤੇ ਕਦੀ ਵੀ ਨਹੀਂ, ਇੱਕ ਵਾਰੀ ਵੀ ਆਖੀਏ ਤੇ ਉਹ ਨੱਸ ਕੇ ਆਉਂਦੇ ਨੇ ਕੰਮ ਕਰਨ ਸਾਡੇ। ਨਹੀਂ ਜਦੋਂ ਅਗਲੇ ਪੂਰੇ ਟਾਈਮ ਤੇ ਮਿਲਣੀ, ਨਾਲੇ ਦਿਹਾੜੀ ਵੀ ਪੂਰੀ ਮਿਲਣੀ, ਨਾਲੇ ਮਾਰਨੀ ਨਹੀਂ, ਤਾਂ ਉਹਨੇ ਸਾਰੀ ਬਾਤ ਹੈ। ਅੱਛਾ ਅਖਲਾਕ ਕਿਸੇ ਨੇ ਵੀ ਕਰ ਲਈਏ ਭਾਵੇਂ ਕਿਸੇ ਵੀ ਧਰਮ ਦਾ, ਬਿਲਕੁਲ ਤੇ ਉਹ ਉਹਨੂੰ ਰਿਸਪੈਕਟ ਹੀ ਦੇਵੇਗਾ, ਉਹਨੂੰ ਅੱਛਾ ਹੀ ਸਮਝੇਗਾ, ਅੱਛੀ ਕਰੇਗਾ। ਹਾਂਜੀ। ਹੋਰ ਇਲਾਕੇ ਦੇ ਮੇਰੇ ਸਾਰੇ ਜਿੰਨੇ ਵੀ ਮਸਲਾ ਅੱਡੇ ਸਾਰੇ ਦੇ ਜਿਹੜੇ ਨੇ, ਹਾਂਜੀ ਕੋਈ ਵੀ ਕੰਮ ਹੋਏ ਤੇ ਫੌਰਨ ਜਿਹੜੇ ਜਿਸ ਤਰ੍ਹਾਂ ਵੀ ਅਸੀਂ ਆਖੀ ਉਸ ਤਰ੍ਹਾਂ ਹੀ ਕਰਨ ਨੂੰ ਤਿਆਰ ਨੇ। ਹਾਂਜੀ ਭਾਜੀ ਆਪਣਾ ਸ਼ਾਦੀ ਵਿਆਹ ਜਿਹੜੇ ਤੁਹਾਡੇ ਫੋਲਾਵਾਂ ਫਿਰ ਹੀ ਕਰਦੇ ਹੋ ਤੁਸੀਂ? ਹਾਂਜੀ ਹਾਂਜੀ ਬਿਲਕੁਲ। ਤੇ ਉਹ ਤੁਹਾਨੂੰ ਫਿਰ ਉੱਥੇ ਜਾ ਕੇ ਕਰਨੇ ਪੈਂਦੇ ਨੇ? ਨਹੀਂ ਅਸੀਂ ਆਪਣੇ ਘਰ ਹੀ ਕਰਦੇ। ਆ ਜਾਂਦਾ ਇੱਥੇ? ਹਾਂਜੀ ਪੰਡਤ ਨੂੰ ਬੁਲਾ ਲੈਂਦੇ? ਹਾਂਜੀ ਅੱਛਾ ਅੱਛਾ, ਉਹਨੂੰ ਲੈ ਆਉਂਦੇ ਹੋਣੇ ਜਾ ਕੇ, ਲੈ ਵੀ ਹੁਣ ਤੁਹਾਡੇ ਮਸਲੇ ਮੌਲਵੀ ਕਿਤੇ ਵੀ ਨਿਕਾਹ ਕਰਨਾ ਤੁਹਾਨੂੰ ਬੁਲਾਓ ਤੇ ਆ ਜਾਂਦਾ, ਸਾਡੇ ਵੀ ਆ ਜਾਂਦਾ। ਯਾਨੀ ਦੂਰੋਂ ਬੜੀ ਗੱਲ ਗੱਡੀ ਤੇ ਲੈ ਆਉਂਦੇ ਛੱਡ ਆਏ ਜੇ ਮੋਟਰਸਾਈਕਲ? ਉਹਨੂੰ ਫੋਨ ਕਰ ਦਿੱਤਾ ਵੀ ਫਲਾਣੇ ਟਾਈਮ ਤੇ ਆ ਜਾਣਾ। ਅੱਛਾ ਅੱਛਾ, ਉਹ ਆ ਜਾਂਦੇ ਨੇ ਘਰ। ਤੇ ਭਾਈ ਜਦੋਂ ਨਿਕਾਹ ਕਰਦੇ ਅਸੀਂ ਜਿਵੇਂ ਅਸੀਂ ਉਹ ਲਿਖ ਲੈਂਦੇ ਨਿਕਾਹ ਰਜਿਸਟਰ ਤੇ, ਤੁਹਾਡਾ ਵੀ ਰਜਿਸਟਰ ਤੇ ਹੁੰਦਾ? ਅੱਛਾ ਅੱਛਾ, ਤੁਹਾਡੇ ਯਾਨੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ? ਕੋਈ ਨਹੀਂ। ਅੱਛਾ ਅੱਛਾ ਹਾਂਜੀ ਭਾਜੀ, ਤੁਸੀਂ ਦੁਕਾਨ ਦੀ ਗਰਮੀਆਂ ਆਉਂਦੀਆਂ, ਫੁੱਲ ਗਰਮੀਆਂ, ਤੁਸੀਂ ਕੂਲਰ ਪਾਣੀ ਦਾ ਰੱਖਦੇ? ਹਾਂਜੀ ਬਿਲਕੁਲ। ਤੁਸੀਂ ਪੀਂਦੇ ਕਿ ਹੋਰ ਵੀ ਪੀਂਦੇ? ਨਹੀਂ ਸਾਰੇ ਪੀਂਦੇ ਨੇ, ਮੁਸਲਮਾਨ ਆ ਜਾਂਦੇ? ਹਾਂਜੀ ਪੀ ਲੈਂਦੇ ਨੇ। ਜੇ ਤੁਹਾਡਾ ਮੁੱਕਿਆ ਹੈ ਪਾਣੀ, ਅਸੀਂ ਮੁੱਕਿਆ ਹੈ ਤੇ ਅਸੀਂ ਨਾਲ ਦੁਕਾਨ ਚਲੇ ਜਾਂਦੇ? ਨਾਲ ਲਿਆ ਜਾਂ ਭਰ ਲਿਆਂਦਾ ਜਾ ਕੇ। ਆਂਦੇ ਤੇ ਨਹੀਂ ਕੋਈ ਨਫ਼ਰਤ ਵਾਲਾ ਤਾਂ ਨਹੀਂ ਕੰਮ? ਕੋਈ ਮਸਲਾ ਨਹੀਂ। ਜਿਹੜੀ ਤੁਹਾਡੇ ਦਿਲ 'ਚ ਕਦੀ ਮੁਸਲਮਾਨਾਂ ਦੀ ਨਫ਼ਰਤ ਆਈ ਹੋਵੇ? ਨਹੀਂ ਕੋਈ ਨਹੀਂ। ਅੱਛਾ, ਸਾਡੇ ਨਾਲ ਜਿਹੜੇ ਖਾਂਦੇ ਨੇ ਠੀਕ ਹੈ, ਜੋ ਕੁਛ ਅਸਾਂ ਖਾਣਾ ਉਸੇ ਖਾਣੇ ਪੈ, ਜਿਹੜੇ ਉਹ ਨਾ ਖਾਣਾ ਉਹ ਖਾਣ ਆਪਣੇ। ਰੋਜੀ ਰੋਟੀ ਸਹੀ ਮਿਲਦੀ ਪਈ? ਹਾਂਜੀ। ਬੱਚੇ ਕੋਈ ਸ਼ਾਦੀ ਤੇ ਲੈ ਕੇ ਹੋਇਆ ਵੱਡੇ ਕਿ ਛੋਟੇ? ਨਹੀਂ ਜਵਾਨ ਨੇ ਬੱਚੇ, ਵਿਆਹ ਨਹੀਂ ਅਜੇ ਕੋਈ? ਨਹੀਂ ਵਿਆਹ ਨਹੀਂ ਅਜੇ ਕੋਈ, ਅਜੇ ਨਹੀਂ ਵਿਆਹ ਕੋਈ। ਉਹ ਕੋਸ਼ਿਸ਼ ਚਾਹੀਦੇ ਆ ਕਰਨ ਉਹਨਾਂ ਦੀ, ਕਰੀਏ ਕੁਝ ਜਿੰਨੀ ਰੇਂਜ ਹੋ ਜਾਏ ਕੋਈ। ਹਾਂਜੀ ਹਾਂਜੀ। ਤੇ ਆਪਣੀ ਸ਼ਾਦੀ ਤੁਹਾਡੀ ਕਿੱਥੇ ਹੋਈ ਭਾਜੀ? ਮੇਰੀ ਸ਼ਾਦੀ ਟਪਿਆਲੇ ਹੋਈ। ਲੱਗੇ ਨੇ ਫਿਰ ਸਹੁਰੇ? ਲੱਗੇ ਨਾਲ ਹੀ ਪਿੰਡ। ਅੱਛਾ ਅੱਛਾ ਹਾਂਜੀ। ਉਹ ਤੇ ਬਾਕੀ ਤੇ ਸਿਆਲਕੋਟ ਚਲੇ ਗਏ ਨੇ ਤੇ ਕੁਛ ਇੱਥੇ ਸਾਡੇ ਕੋਲ ਹੀ ਨੇ। ਅੱਛਾ ਭਾਜੀ, ਇੱਥੇ ਸਾਨੂੰ ਦੱਸੋ ਕਿ ਕੋਈ ਸਰਦਾਰ ਕੋਈ ਪਾਕਿਸਤਾਨੀ ਤੇ ਰਹਿੰਦਾ ਹੋਵੇ ਇੱਥੇ ਜ਼ਫਰਵਾਲ, ਜੇ ਕੋਈ ਅਸੀਂ ਇੰਟਰਵਿਊ ਕਰਨਾ ਚਾਹੁੰਦੇ ਉਹਨਾਂ ਦਾ ਗੱਲਾਂ ਜਿਵੇਂ ਤੁਹਾਡੇ ਨਹੀਂ ਕਰਨੇ, ਸਾਨੂੰ ਕਿਤੇ ਕੋਈ ਆਪਣੀ ਅਕਲੀਅਤ ਦਾ ਹੋਵੇ ਦੱਸੋ, ਅਸੀਂ ਉਹਨਾਂ ਨੂੰ ਕਰਾਂਗੇ ਗੱਲ ਜਾ ਕੇ ਉਹਨਾਂ ਨੇ ਇੰਜ ਪਿਆਰ ਨਾਲ ਬਤਾਇਆ ਗੱਲ ਨਹੀਂ ਕਰਨੀ ਵੀ ਕਿਵੇਂ ਹੋਣਾ। ਹਾਂਜੀ ਬਿਲਕੁਲ। ਉਹ ਤੇ ਜ਼ਫਰਵਾਲ ਹੀ ਹੈ ਨੇ ਫਿਰ ਉਹਨਾਂ ਦੇ। ਜ਼ਫਰਵਾਲ ਵਿੱਚ ਹੈ ਨੇ? ਹਾਂਜੀ ਜ਼ਫਰਵਾਲ ਹੈ ਨੇ। ਇੱਕ ਤੁਹਾਡਾ ਨਾ ਮੁੰਡਾ ਤੱਕ ਲੱਗਦੇ ਸਮਝ ਸਿੰਘ, ਉਹ ਤੇ ਉਸ ਤੋਂ ਪਹਿਲੇ ਵੀ ਨੇ, ਪੁਰਾਣੇ ਵੀ ਨੇ ਨਾ, ਉਹ ਮਸਲਨ ਜ਼ਫਰਵਾਲ ਜਿਹੜੇ ਨਾ, ਉਹ ਵਿੱਚ ਉਹਨਾਂ ਦੇ ਉੱਥੇ ਨਨਕਾਣਾ ਸਾਹਿਬ ਰਹਿੰਦੇ ਨੇ, ਇੱਥੇ ਕਰਤਾਰਪੁਰ। ਅੱਛਾ ਅੱਛਾ, ਇੱਥੇ ਰਹਿੰਦੇ ਨੇ। ਅੱਛਾ ਅੱਛਾ, ਵਿੱਚ ਹੋ ਸਕਦਾ ਕੋਈ ਆਇਆ ਤਾਂ ਤੁਹਾਨੂੰ ਮਿਲ ਵੀ ਪਏ ਇੱਥੇ। ਅੱਛਾ ਅੱਛਾ, ਜ਼ਫਰਵਾਲ ਚ? ਹਾਂਜੀ। ਕਿਸੇ ਦੀ ਇੱਥੇ ਜ਼ਫਰਵਾਲ ਹੋ ਗਿਆ ਜਾਂ ਧਮਥਲ ਹੋ ਗਿਆ ਦੁਕਾਨ ਕੋਈ ਨਹੀਂ ਹੈ ਕਿਸੇ ਦੀ ਮੇਨ ਤੇ ਸਾਨੂੰ ਮਿਲ ਜਾਵੇ ਜਾਂਦੇ ਕੋਈ? ਧਮਥਲ ਲੱਗੇ ਦੁਕਾਨ ਹੈ ਸੀ, ਹੁਣ ਦਾ ਮੈਨੂੰ ਪੱਕਾ ਕਾਹਦੀ ਸੀ ਦੁਕਾਨ? ਉਹਨਾਂ ਨੇ ਇਹੋ ਹੀ ਹੈ ਜਿਹੜੀ ਜਰਨਲ ਸਟੋਰ। ਅੱਛਾ ਅੱਛਾ, ਜਰਨਲ ਸਟੋਰ ਸੀ? ਹਾਂਜੀ। ਅੱਛਾ ਅੱਛਾ, ਸਹੀ ਸਹੀ। ਹੋਰ ਆਪਣੇ ਏਰੀਆ 'ਚ ਕੋਈ ਹੋਰ ਇੱਥੇ ਧਰਮ ਦਾ ਹੋਵੇ ਜਾਂ ਸਿੱਖ ਦਾ? ਨਹੀਂ ਇੱਥੇ ਨਿਕਾ ਹੋਰ ਕੋਈ? ਆਪਣੇ ਰਿਸ਼ਤੇਦਾਰ ਭਾਜੀ ਹੋਰ ਕਿਤੇ? ਸਾਡੇ ਰਿਸ਼ਤੇਦਾਰ ਸਿਆਲਕੋਟ ਨੇ। ਅੱਛਾ, ਸ਼ਹਿਰ? ਹਾਂਜੀ ਸ਼ਹਿਰ ਦੇ ਵਿੱਚ ਸਿਆਲਕੋਟ ਤੇ ਹੋਰ ਇਹ ਲਾਗੇ ਨੇ ਸਾਡੇ ਇੱਥੇ। ਅੱਛਾ ਭਾਈ, ਤੁਸੀਂ ਆਪਣੇ ਮੰਦਿਰ ਵੀ ਜਾਂਦੇ ਜੀ? ਹਾਂਜੀ, ਕਿਉਂਕਿ ਇੱਥੇ ਦੋ ਹੈ ਨੇ, ਕਿਹੜੇ ਕਿਹੜੇ ਮੰਦਿਰ ਨੇ ਬੜਾ ਉੱਥੇ? ਉੱਥੇ ਸਿਆਲਕੋਟ ਸਿਆਲਕੋਟ ਨਾ ਕੀ ਨੂੰ ਯਾਦ ਜੀ ਨਾ ਮੇਰੇ ਦੇਨ ਚ ਨਹੀਂ ਗਿਆ। ਅੱਛਾ, ਤੇ ਉੱਥੇ ਇੱਕ ਬਾਬੇ ਦੇ ਬੇਰ ਗੁਰਦੁਆਰਾ ਹੈ? ਹਾਂਜੀ, ਗੁਰਦੁਆਰਾ ਵੀ ਚਲ ਜਾਂਦੇ ਹੁੰਦੇ? ਉੱਥੇ ਵੀ ਚੱਲ ਜਾਂਦੇ ਬਾਬੇ ਦੀ ਬੇਰੀ। ਆਹੋ ਚੱਲ ਜੀ ਉੱਥੇ। ਇਹ ਮੰਦਿਰ ਵੀ ਜਾਂਦੇ? ਸ਼ਵਾਲਾ ਮੰਦਿਰ ਹੈ ਉੱਥੇ ਇੱਕ, ਸ਼ਵਾਲਾ ਮੰਦਿਰ ਹੈ ਬਿਲਕੁਲ ਸਿਆਲਕੋਟ। ਸ਼ਵਾਲਾ ਤੇ ਹੋਰ ਇੱਕ ਦਾ ਨਾਮ ਉਹ ਮੇਰੇ ਦੇਨ ਚ ਨਹੀਂ ਹੁਣ। ਅੱਛਾ, ਤੇ ਉੱਥੇ ਪ੍ਰੋਗਰਾਮ ਤੁਹਾਡੇ ਜਿਹੜਾ ਤੁਸੀਂ ਕਰਦੇ ਪੂਜਾ ਪਾਠ, ਉਹ ਕਿੱਧਰ ਜਾਂਦੇ ਭਾਜੀ? ਇਕੱਠੇ ਕਿੱਧਰ ਹੁੰਦੇ, ਕਿੱਧਰ ਜਾਂਦੇ? ਉਹ ਮੇਰੇ ਖਿਆਲ ਮੰਗਲ ਵਾਲੇ ਦਿਨ ਜਾਂਦੇ ਨੇ। ਅੱਛਾ ਹਾਂਜੀ, ਇਹਨੇ ਹਫਤੇ 'ਚ ਇੱਕ ਦਫਾ? ਹਫਤੇ ਤੇ ਇੱਕ ਵਾਰ। ਉਸ ਨਾਲ ਭਾਵੇਂ ਰੋਜ਼ਾਨਾ ਹੀ ਜਾਓ ਤੁਸੀਂ। ਅੱਛਾ, ਉਹ ਸਾਰੀ ਬਾਤ ਹੈ। ਹਾਂਜੀ, ਯਾਨੀ ਤੁਸੀਂ ਜਿਵੇਂ ਅਸੀਂ ਜਿਹੜੇ ਜ਼ਿਆਦਾਤਰ ਜਿਹੜੇ ਇਕੱਠੇ, ਜਿਵੇਂ ਅਸੀਂ ਮੁਸਲਮਾਨ ਜੁਮੇ ਵਾਲੇ ਦਿਨ ਜਾਂਦੇ ਆ, ਅਸੀਂ ਮਸਜਿਦ ਵਿੱਚ ਜਾ ਕੇ ਆਪਣੀ ਅੱਲਾਹ ਪਾਕ ਨੂੰ ਯਾਦ ਕਰਨੇ ਆ। ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ, ਹਾਂਜੀ ਜਾਂਦੇ ਤੁਸੀਂ ਵੀ? ਹਾਂਜੀ। ਯਾਨੀ ਉਦੋਂ ਸੰਗਤਾਂ ਜ਼ਿਆਦਾ ਆ ਜਾਂਦੀਆਂ ਹੋਣੀ, ਇਹ ਕਹਿ ਰਹੇ ਹੋ ਤੁਸੀਂ? ਹਾਂ, ਇਸ ਲਈ ਕੋ ਹਰ ਪਤਾ ਨਾ ਪਿਆ ਇਸ ਵਾਰ ਦੇ ਵਿੱਚ ਸਾਰੀ ਸੰਗਤ ਜਿਹੜੀ ਲਾਗੇ ਲਾਗੇ ਜਿੰਨੇ ਵੀ ਕਿਤੇ ਦੋ ਘਰ ਨੇ, ਇੱਕ ਘਰ ਜਿੱਥੇ ਜਿੱਥੇ ਸਾਰੇ ਆ ਜਾਂਦੇ ਹੁਣ ਇਕੱਠੇ ਹੋਏ। ਇਹ ਮੇਰਾ ਹਮਸਾਇਆ ਜੀ, ਦਰਦੀ ਹੈ, ਇਹ ਲੰਬੜਦਾਰ ਸਾਹਿਬ ਨੇ। ਅੱਛਾ ਅੱਛਾ, ਤੁਹਾਡਾ ਹਮਸਾਇਆ ਉੱਥੇ ਪਿੰਡ? ਹਾਂਜੀ, ਇਹ ਮੇਰੇ ਨਾਲ ਨੇ ਇੱਥੇ। ਅੱਛਾ, ਇੱਥੇ? ਹਾਂਜੀ। ਈਦ ਆਉਂਦੀ ਹੈ ਹਾਂਜੀ, ਹੁਣ ਜਿਵੇਂ ਈਦ ਥੋੜੇ ਦਿਨ ਲੰਘੀ। ਹਾਂਜੀ ਆ ਤੁਹਾਡੇ ਸਾਰੇ ਲਾਗੇ ਫਿਰ ਈਦ ਮੁਬਾਰਕ ਤੁਸੀਂ ਵੀ ਕਹਿੰਦੇ ਹੋ ਕਿ ਨਹੀਂ? ਹਾਂਜੀ, ਸਾਰੇ ਮਿਲਦੇ ਨਾਨਕੇ ਜਿਹੜੇ ਮਿਲਦੇ ਨੇ ਆਣਗੇ ਈਦ ਮੁਬਾਰਕ, ਖੈਰ ਮੁਬਾਰਕ। ਹੁਣ ਰੋਜ਼ੇ ਸਾਨੂੰ ਵੇਖੋ ਜੀ, ਹਰ ਕਿਸੇ ਦਾ ਵੀ
ਕੋਈ ਮਜ਼ਹਬੀ ਤਿਉਹਾਰ ਹੁੰਦਾ ਨਾ ਹਾਂਜੀ, ਉਹਨੂੰ ਤਾਂ ਖੁਸ਼ੀ ਹੁੰਦੀ ਹੈ ਨਾ ਹਾਂਜੀ ਬਿਲਕੁਲ। ਤੇ ਉਹਦੀ ਖੁਸ਼ੀ ਵੇਖ ਕੇ ਫਿਰ ਤੁਸੀਂ ਵੀ ਖੁਸ਼ੀ ਹੁੰਦੇ ਨੇ। ਬਿਲਕੁਲ। ਹੁਣ ਜੇ ਤੁਹਾਡੀ ਦੀਵਾਲੀ ਆਉਂਦੀ ਹੈ ਉਹੀ ਵੇਖਦੇ ਆ ਹਾਂਜੀ ਸਾਰੇ ਸਾਨੂੰ ਕਹਿੰਦੇ ਨੇ ਯਾਰ ਤੁਹਾਡੀ ਦੀਵਾਲੀ ਅੱਜ, ਰੰਗ ਯਾਰ ਤੁਸੀਂ ਅੱਜ ਇੰਜ ਕੀਤਾ ਯਾਰ, ਤੁਹਾਨੂੰ ਬੜਾ ਆਪ ਅਸੀਂ ਵੇਖਦੇ ਨਾ ਵੀਡੀਓ ਅਸੀਂ ਵੇਖਦੇ ਆ ਸਾਡੇ ਬਿਲਕੁਲ ਬਿਲਕੁਲ ਹਾਂ ਹਾਂ ਹਾਂਜੀ ਇਸ ਤਰ੍ਹਾਂ ਹੁਣੀ ਗੁਜਰੀ ਦੀਵਾਲੀ, ਹਾਂਜੀ ਹੁਣ ਵਿਸਾਖੀ ਆ ਰਹੀ ਹੈ, ਫਿਰ ਹਾਂਜੀ ਸੰਗਤਾਂ ਆ ਰਹੀ ਹੈ ਬੜੀ ਦੂਰ। ਬਿਲਕੁਲ ਬਿਲਕੁਲ। ਭਾਜੀ ਨਨਕਾਣੇ ਵੀ ਕਦੀ ਗਏ? ਨਨਕਾਣੇ ਵੀ ਗਏ ਆ, ਬੜੇ ਗੁਰਦੁਆਰੇ ਜਨਮ ਸਥਾਨ ਹੋ ਕੇ ਆਏ? ਹਾਂ ਬਿਲਕੁਲ ਆਏ। ਅੱਛਾ ਅੱਛਾ ਹਾਂਜੀ ਤੇ ਇਹ ਜਿਹੜਾ ਕਰਤਾਰਪੁਰ ਹੈ ਇਹ ਤੇ ਸਾਡੇ ਲਾਗੇ ਆ ਨਾ, ਇੱਥੇ ਤਾਂ ਅਸੀਂ ਭਾਵੇਂ ਰੋਜ਼ ਹੀ ਤੁਰੇ ਰਹੀਏ। ਇੱਥੇ ਵੀ ਜਾਂਦੇ ਰਹੇ? ਹਾਂ ਜਾਈਦਾ ਇੱਥੇ ਵੀ। ਅੱਛਾ ਅੱਛਾ ਕਰਤਾਰਪੁਰ ਸਾਹਿਬ। ਹੁਣ ਜਦੋਂ ਕਿਤੇ ਟਾਈਮ ਲੱਗੇ ਨਾ ਉਹ ਚੱਲ ਜੀਦਾ, ਲਾ ਆਈਦਾ ਚੱਕਰ ਉਦੋਂ। ਤੁਹਾਡੇ ਰਿਸ਼ਤੇਦਾਰ ਕੋਈ ਨਹੀਂ ਵੀ ਗਏ ਹੋਏ ਕਿ ਨਹੀਂ? ਸੰਤਾਲੀ ਤੋਂ ਸਾਡੇ ਪਹਿਲਾਂ? ਬੜੇ ਰਿਸ਼ਤੇਦਾਰ ਗਏ ਨੇ ਸਾਡੇ ਮਸਲਨ ਜਿਹੜੇ ਜਦੋਂ ਇਹ ਗਏ ਨੇ ਨਾ, ਸਾਡੇ ਸਿਰਫ ਅੰਮੀ ਤੇ ਅੱਬਾ ਤੇ ਇੱਕ ਸਾਡੀ ਫੁੱਫੀ ਸੀ, ਇੱਕ ਮਾਮਾ ਸਾਡਾ, ਇਹਨਾਂ ਦਾ ਮਸਲਨ ਡਬਲ ਰਿਸ਼ਤਾ ਹੋਇਆ ਦਾ ਸੀ। ਅੱਛਾ ਅੱਛਾ। ਇਹ ਸਿਰਫ ਇੱਥੇ ਰਹਿ ਗਏ ਹਨ, ਬਾਕੀ ਸਾਰੇ ਹੀ ਉਧਰ ਚਲੇ ਗਏ ਹਨ। ਭਾਜੀ ਇਹ ਕਿਉਂ ਰਹਿ ਗਏ ਮਸਲਨ? ਇਹ ਨਹੀਂ ਕਿ ਤੁਸੀਂ ਉੱਧਰ ਕਿਉਂ ਗਏ, ਨਹੀਂ ਨਹੀਂ ਯਾਰ, ਪਾਕਿਸਤਾਨੀ ਜੇ ਨਹੀਂ ਯਾਰ, ਪਰ ਕਹਿੰਦਾ ਮਸਲ ਰੀਜਨ ਕੀ ਬਣਿਆ? ਨਹੀਂ ਪਿਆਰ ਮੁਹੱਬਤ ਐਵੇਂ ਦਾ ਸੀ? ਨਹੀਂ ਪਿਆਰ ਮੁਹੱਬਤ ਘਰ ਛੱਡਣ ਨੂੰ ਦਿਲ ਕੀਤਾ ਕੀ ਮਸਲਾ? ਹਾਂਜੀ ਉਹ ਹੋਈ ਕਿ ਇੱਕ ਤੇ ਦਾਣਾ ਪਾਣੀ ਇੱਧਰ ਦਾ ਸੀ, ਹਾਂ ਹਾਂ, ਤੇ ਦੂਸਰਾ ਇਹ ਵਾ ਕਿ ਇਹ ਇਸੇ ਤਰ੍ਹਾਂ ਹੀ ਫਿਰ ਰਹਿੰਦੇ ਰਹਿ ਗਏ, ਉਹ ਚਲੇ ਮੈਂ ਗਏ। ਘਰ ਛੱਡਣ ਨੂੰ ਨਹੀਂ ਉਹਦਾ ਦਿਲ ਕੀਤਾ। ਹਾਂ, ਬਿਲਕੁਲ। ਕੋਈ ਮਹੱਲਾ ਕੋਈ ਪਿੰਡ ਵੀ ਚੰਗਾ ਲੱਭ ਹੀ ਜਾਂਦਾ ਨਾ ਮਸਾਈ ਹਾਂਜੀ, ਇਕੱਠੇ, ਉਹ ਆਂਦੇ ਨੇ ਯਾਰ ਤੁਸੀਂ ਨਾ ਜਾਓ ਅਸੀਂ ਹਾਂ। ਕਰ ਲਾਂਗੇ ਜੋ ਵੀ ਆ। ਹਾਂਜੀ ਇਸ ਤਰ੍ਹਾਂ ਦੀ ਗੱਲ ਵੀ ਹੈ ਹੀ, ਪਰ ਵੱਡੀ ਗੱਲ ਤੇ ਹੋਈ ਹੈ ਕਿ ਦਾਣੇ ਪਾਣੀ ਦੀ ਸਾਡਾ ਇੱਧਰ ਦਾ ਸੀ, ਉਹਨਾਂ ਦਾ ਉੱਧਰ ਦਾ ਸੀ। ਤੇ ਭਾਈ ਜਿਹੜੇ ਉੱਧਰ ਚਲੇ ਗਏ ਨੇ, ਹਾਂਜੀ। ਉਹਨਾਂ ਦਾ ਫੋਨ ਤੇ ਆਇਆ ਨਾ, ਉਹਨਾਂ ਨੂੰ ਕਦੇ ਹਫ਼ਤਾ ਰੁਕ ਤਾਂ ਫੋਨ ਤੇ ਹੁੰਦਾ ਆਹੋ ਕਰੀ ਤਾਂ ਰਾਬਤਾ ਉਂਝ ਵੀ ਹੁੰਦੇ ਨੇ ਕਿ ਨਹੀਂ ਮਿਲਣ ਤੇ ਆਪਣਾ ਵੀਜ਼ਾ ਵੂਜ਼ਾ ਲਾ ਕੇ? ਨਹੀਂ ਇਸ ਤਰ੍ਹਾਂ ਨਹੀਂ ਆਇਆ, ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਹੈ ਕਿ ਕਰਤਾਰਪੁਰ ਆਓ ਤੁਸੀਂ, ਹਾਂ ਹਾਂ, ਤੇ ਉਹ ਨਹੀਂ, ਅਜੇ ਤੱਕ ਕਹਿੰਦੇ ਪਏ ਨੇ ਵੀ ਅਸੀਂ ਬਣਾਉਣੇ ਪਏ ਆਪਣਾ ਪ੍ਰੋਗਰਾਮ, ਅੱਛਾ ਤੇ ਅਜੇ ਤੱਕ ਨਹੀਂ ਆਏ। ਮਿਲਣ ਨਹੀਂ ਦਿਲ ਕਰਦਾ ਵੀ ਹਾਂਜੀ ਚਲੋ ਮਿਲੀਏ। ਦਿਲ ਕਰਦਾ, ਉਹਨਾਂ ਦਾ ਵੀ ਕਰਦਾ, ਪਰ ਹਲੇ ਉਹ ਕੁਛ ਢਿੱਲ ਕਰ ਕਾਰੋਬਾਰ ਤੋਂ ਨਹੀਂ ਨਾ, ਉਹੀ ਟਾਈਮ ਤੇ ਹਾਂਜੀ। ਕੱਢਣਾ ਪੈਂਦਾ। ਵੇਖੋ ਜੀ ਉਹ ਹਾਂਜੀ। ਕਿੱਡਾ ਸੋਹਣਾ ਕੰਮ ਬਣ ਗਿਆ ਕਿ ਲਾਂਘਾ ਖੁੱਲ ਗਿਆ ਹਾਂਜੀ ਹਾਂਜੀ ਕਰਤਾਰਪੁਰ ਸਾਹਿਬ ਉਧਰੋਂ, ਉਹ ਆਂਦੇ ਨੇ ਤੁਸੀਂ ਜਾਓ ਮਿਲ ਕੇ ਹਾਂ, ਜਿਵੇਂ ਮਰਜ਼ੀ ਬਿਲਕੁਲ। ਵਾਪਸ ਆ ਜਾਓ, ਮਿਲੋ ਮਿਲ ਕੇ ਵਾਪਸ। ਚਲੋ ਉਹ ਇੱਧਰ ਆ ਭਾਵੇਂ ਸਕਦੇ ਨੇ, ਜਾਓ, ਅਸੀਂ ਉਧਰ ਨਹੀਂ ਜਾ ਸਕਦੇ, ਹਾਂ। ਉਹ ਤੇ ਇੱਧਰ ਆ ਸਕਦੇ ਹਾਂਜੀ ਨੇ। ਹਾਂਜੀ, ਉੱਥੇ ਆਣ ਕੇ ਮਿਲੋ ਹਾਂਜੀ, ਹਾਂ ਬਿਲਕੁਲ ਇੰਜੀ ਗੱਲ ਹੈ। ਹਾਂਜੀ ਤੇ ਬੜੀ ਭਾਜੀ, ਅੱਛੀ ਗੱਲ ਹੈ ਜਿਹੜਾ ਬਣ ਗਿਆ ਨਾ ਸਾਡਾ ਹਾਂਜੀ, ਹਾਂਜੀ। ਇੰਨਾ ਕੁ। ਬੜਾ ਚੰਗਾ। ਤੇ ਹਾਂਜੀ ਇਹਦੇ ਹੁਣ ਮੈਂ ਨਾ ਕਿ ਉਹਨਾਂ ਦੇ ਘੁੰਮਣ ਨੂੰ ਚਾਹੀਦਾ ਕਿ ਜਿਹੜੇ ਸਾਡੇ ਪਾਕਿਸਤਾਨੀ ਮੁਸਲਮਾਨ ਨੇ ਉਹਨਾਂ ਵਾਸਤੇ ਵੀਜ਼ੇ ਖੋਲਣ, ਸਾਡੇ ਵੀ ਉਧਰ ਜਿਹੜੇ ਜਾਣ। ਵੇਖੋ ਇਹਦਾ ਕਿੰਨੀਆਂ ਤਰਕਾਮਾਂ ਨੇ, ਤੁਹਾਨੂੰ ਪਤਾ ਹੀ ਬਿਲਕੁਲ ਹੈ। ਹੈ। ਸਾਡੇ ਵੀ ਜੀ ਦਿਲ ਕਰਦੇ ਵੀ ਅਸੀਂ ਵੀ ਉਧਰ ਉਹ ਨਹੀਂ ਇਸ ਤਰ੍ਹਾਂ ਕਰਦੇ, ਚਲੋ ਤੇ ਉਹਨਾਂ ਦੀ ਮਰਜ਼ੀ ਦੀ ਗੱਲ ਹੈ। ਹਾਂਜੀ ਇਹ ਘੁੰਮਣਾ ਨਹੀਂ ਹੈ ਜੀ, ਹਾਂ ਤੇ ਵੈਸੇ ਹੋਣਾ ਚਾਹੀਦਾ। ਚਲੋ ਉਹ ਆ ਜਾਣ, ਅਸੀਂ ਹੂੰ ਇਧਰੋਂ ਅਸੀਂ ਚੱਲੇ ਜੀ ਇੱਥੇ ਕਰਤਾਰਪੁਰ ਹੂੰ। ਤੇ ਮਿਲ ਕੇ ਲਈਦਾ, ਹੂੰ ਤੇ ਬੜੀ ਕੋਸ਼ਿਸ਼ ਕਰਦੇ ਕਰਨ ਨੂੰ ਕਿਹਾ ਵੀ ਹੈ ਕਿ ਤੁਸੀਂ ਆਓ। ਤੇ ਵੇਖੋ ਹੁਣ ਭਾਜੀ ਚੜ੍ਹਦੇ ਪੰਜਾਬ ਵਾਲੇ ਜਿਹੜੇ ਤੁਹਾਡੇ ਧਰਮ ਦੇ ਨੇ, ਹਾਂਜੀ ਜਿਹੜੇ ਇੰਡੀਆ ਦੀ ਮੈਂ ਗੱਲ ਕਰ ਰਿਹਾ ਹਾਂਜੀ ਜਾਂ ਜਿੱਥੇ ਵੀ ਪੂਰੀ ਦੁਨੀਆ ਦੇ ਵਸਦੇ ਨੇ, ਹਾਂਜੀ। ਜਿਹਨਾਂ ਨੂੰ ਪੈਗਾਮ ਦੇਣਾ ਚਾਹੋ, ਹੂੰ। ਕੋਈ ਦਵੋ ਕੀ ਪੈਗਾਮ ਦੇਣਾ ਚਾਹੁੰਦੇ ਜੋ ਤੁਹਾਡੇ ਦਿਲ 'ਚ, ਉਹਨਾਂ ਨੂੰ ਉਹ ਟੈਨਸ਼ਨ 'ਚ ਰਹਿੰਦੇ ਨੇ ਬੜੇ ਨਾ। ਮੈਂ ਪਤਾ ਇਹ ਹੱਸ ਪੈਣਾ ਹੁੰਦਾ ਕਿ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਕਿ ਪਤਾ ਨਹੀਂ ਕੀ ਮਸਲਾ ਬਣ ਗਿਆ ਨਹੀਂ, ਪਰੇਸ਼ਾਨੀ ਸਾਡੇ ਹਿੰਦੂਆਂ ਦੇ ਕਿਹੜਾ ਭਾਟ ਟੁੱਟ ਮੈਂ ਗਿਆ। ਉਹਨਾਂ ਨੂੰ- ਤੁਸੀਂ ਸਹੀ ਦੱਸੋ। ਮੈਂ ਤਾਂ ਉਹਨਾਂ ਨੂੰ ਇਹ ਤੁਸੀਂ ਕਹਿਣਾ ਨੌਰਾ ਸਾਹਿਬ ਤੁਹਾਨੂੰ ਮੈਂ ਕੋਈ ਖਿੱਚ ਕੇ ਬਿਠਾਇਆ ਇਹਦੇ ਟਰੈਕ ਨਹੀਂ, ਬਿਠਾਇਆ, ਨਹੀਂ, ਬੰਦੂਕ ਵਾਲਾ ਖੋਦਾ ਤੁਹਾਡੇ ਤੇ, ਨਹੀਂ, ਤੁਸੀਂ ਆ ਗੱਲਾਂ ਕਰਨੀਆਂ। ਨਹੀਂ 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 ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹੀ ਦੱਸੋਗੇ ਕਹਿਣਾ ਕਿਵੇਂ ਰਹਿ ਰਹੇ ਹੋ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਇੱਧਰ ਆਣ ਕੇ, ਚਲੋ ਇੱਥੇ ਤੇ ਨਹੀਂ ਤੁਸੀਂ ਆ ਸਕਦੇ, ਹਾਂ। ਕਰਤਾਰਪੁਰ ਤੇ ਆ ਸਕਦੇ ਹੋ ਨਾ। ਉੱਥੇ ਤੁਸੀਂ ਉਹਨੂੰ ਦੱਸ ਹੀ ਦੋਗੇ ਹਾਂ, ਨਹੀਂ ਗੱਲ। ਹਾਂ ਜੀ, ਚਲੋ ਇੱਥੇ ਬਿਲਕੁਲ। ਕੈਮਰਾ ਲੱਗਾ, ਤੁਸੀਂ ਡਰਦੇ ਨਹੀਂ ਦੱਸਦੇ ਨਹੀਂ ਉੱਥੇ ਡਰ ਦੋਗੇ ਸਾਨੂੰ ਕੋਈ ਡਰ ਨਹੀਂ ਇੱਥੇ ਦਾ। ਨਹੀਂ ਕੋਈ ਡਰ ਨਹੀਂ ਇੱਥੇ, ਕਿਹੜਾ ਕੋਈ। ਸਹੀ ਸਹੀ। ਹਾਂਜੀ ਨਹੀਂ ਵੇਖੋ ਨਾਜ਼ਰੀਨ, ਮੇਰੀ ਗੱਲ ਦਾ ਗੁੱਸਾ ਨਾ, ਮੈਂ ਤਾਂ ਹੀ ਹੱਸ ਪੈਣਾ ਨੈਟ ਤੇ ਜਾ ਕੇ ਨਾ। ਸਾਨੂੰ ਕਮੈਂਟ ਬੜੇ ਹਜੇ ਵੀ ਕਮੈਂਟ ਬੜੇ ਕਈ ਕਰਦੇ ਨਹੀਂ। ਯਾਰ ਉਧਰ ਮੈਂ ਅਕਸਰ ਕਹਿੰਦਾ ਰਹਿਣਾ ਕਿ ਹਰ ਧਰਮ 'ਚ ਭਾਵੇਂ ਕੋਈ ਵੀ ਧਰਮ ਹੈ, ਕੋਈ ਵੀ ਇਹ ਧਰਮ ਮਾੜੇ ਚੰਗੇ ਹੁੰਦੇ ਨੇ। ਹੁਣ ਉਹਦੀ ਵਜ੍ਹਾ ਤੋਂ ਦੂਸਰਿਆਂ ਨੂੰ ਕਹਿੰਦਾ ਕੋਈ ਕਿਤੇ ਸ਼ਾਇਦ ਉਹਨਾਂ ਦੇ ਕੋਈ ਵਾਕਿਆ ਹੋ ਵੀ ਜਾਂਦਾ। ਜੇ ਇਹ ਗੱਲ ਨੂੰ ਲਈਏ ਤੇ ਇੰਡੀਆ ਦੇ ਵਿੱਚ ਵੀ ਸਾਡੇ ਸੁਣਨ ਦੇ ਵਿੱਚ ਆਉਂਦਾ ਰਹਿੰਦਾ ਅਕਸਰ ਕਿ ਮੁਸਲਮਾਨਾਂ ਦੇ ਉਹਦਾ ਜ਼ਿਆਦਤੀ ਹੋ ਜਾਂਦੀ, ਉਹਦੀ ਵਜ੍ਹਾ ਤੋਂ ਅਸੀਂ ਇਹਨਾਂ ਦੇ ਕਰਨ ਲੱਗ ਪਈ ਜਾਂ ਇੱਧਰ ਅਸੀਂ ਲੜ ਪਾਂਗੇ। ਠੀਕ ਹੈ, ਉਧਰ ਕੋਈ ਉਹ ਇੱਕ ਦੀ ਵਜ੍ਹਾ ਹੁਣ ਇਹਨੇ ਕਈ ਮੁਸਲਮਾਨਾਂ ਨਾਲ ਸਾਡਾ ਰਾਬਤਾ ਹੁੰਦਾ ਯਾਰ ਅਸੀਂ ਬੜੇ ਪਿਆਰ ਨਾਲ ਮੁਸਲਮਾਨ ਕੋਈ ਮਸਲਾ ਨਹੀਂ ਆ। ਇਹ ਜੀ ਇੱਧਰ ਨੇ ਕੋਈ ਐਸਾ ਮਸਲਾ ਨਹੀਂ ਆ, ਸਾਰੇ ਸਹੀ ਵਸਦੇ ਪਏ ਨੇ। ਕਿਤੇ ਅਗਰ ਸ਼ਬਦ ਨਾਲ ਕੋਈ ਹੁੰਦਾ ਵੀ ਤੇ ਇਨਸ਼ਾਅੱਲਾ ਜਿਵੇਂ ਸਾਡੀ ਹੁਕੂਮਤ ਹੈ, ਸਾਡਾ ਪਾਕਿਸਤਾਨ ਹੈ, ਇੰਜ ਹੀ ਇਹਨਾਂ ਦਾ ਪਾਕਿਸਤਾਨ ਹੁਕੂਮਤ ਇਹਨਾਂ ਦੀ ਵੀ ਸੁਣਦੀ ਹੈ। ਕਿਉਂ ਭਾਜੀ? ਹਾਂਜੀ ਬਿਲਕੁਲ। ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ, ਅਗਰ ਗਲਤ ਕਰੇਗਾ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ, ਭਾਵੇਂ ਮੁਸਲਮਾਨ ਭਾਵੇਂ ਸਿੱਖ ਭਾਵੇਂ ਹਿੰਦੂ ਹੈ। ਜਿਹੜਾ ਵੀ ਕਿਸੇ ਦੇ ਕੋਈ ਜ਼ਿਆਦਤੀ ਕਰਦਾ ਉਹ ਤੇ ਪਰਚਾ ਵੀ ਉਹਨਾਂ ਨੇ ਅੰਦਰ ਵੀ ਜਾਣਾ, ਤੇ ਸਜ਼ਾ ਵੀ ਬਿਲਕੁਲ। ਐਸੀ ਕੋਈ ਗੱਲ ਨਹੀਂ ਆ। ਤੇ ਅੱਜ ਦੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ? ਤੁਹਾਨੂੰ ਕੀ ਲੱਗਿਆ ਕਿ ਅਸੀਂ ਜਿਹੜਾ ਇਹਨਾਂ ਨੂੰ ਡਰਾ ਧਮਕਾ ਕੇ ਬਿਠਾਇਆ, ਜਾਂ ਤੁਹਾਨੂੰ ਗੱਲਾਂ ਕਿਵੇਂ ਦੀਆਂ ਲੱਗੀਆਂ? ਇਹ ਵੀਡੀਓ ਵਿੱਚ ਕਮੈਂਟ ਕਰਕੇ ਸਾਨੂੰ ਲਾਜ਼ਮਨ ਦੱਸਿਆ ਜੀ। ਤੇ ਅਸੀਂ ਹੁਣ ਇੱਥੇ ਹੀ ਆ, 2-3 ਦਿਨ ਅਸੀਂ ਕਵਰੇਜ ਕਰਾਂਗੇ, ਕੋਸ਼ਿਸ਼ ਕਰਾਂਗੇ ਜਿੰਨੇ ਵੀ ਇੱਥੇ ਹਿੰਦੂ ਸਿੱਖ ਜਿੰਨੇ ਵੀ ਕਲੀਅਰ ਦੇ ਬੰਦੇ ਰਹਿੰਦੇ ਉਹਨਾਂ ਕੋਸ਼ਿਸ਼ ਕਰੀਏ ਉਹਨਾਂ ਮਿਲ ਕੇ ਤੁਹਾਨੂੰ ਉਹਨਾਂ ਵਹਾਈਏ, ਉਹਨਾਂ ਕਾਰੋਬਾਰ ਉਹਨਾਂ ਗੱਲਾਂ ਤੁਹਾਡੇ ਰੂਬਰੂ ਹੀ ਰੱਖੀਏ। ਤੇ ਕਮੈਂਟ ਕਰਕੇ ਲਾਜ਼ਮਨ ਜਾਣਾ, ਵੱਧ ਤੋਂ ਵੱਧ ਜਿਹੜਾ ਵੀਡੀਓ ਨੂੰ ਸ਼ੇਅਰ ਲਾਜ਼ਮਨ ਕਰਿਆ ਜੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਇਰਫਾਨ ਚੰਦ ਜਿਹੜਾ ਤੁਹਾਡੇ ਧਰਮ ਦਾ ਹਿੰਦੂ ਵੀਰ ਜਿਹੜਾ ਮੇਰਾ ਕੈਮਰਾਮੈਨ ਇਸ ਟਾਈਮ ਵੀਡੀਓ ਰਿਕਾਰਡ ਕਰਦਾ ਪਿਆ, ਸਾਨੂੰ ਦੇ ਇਜਾਜ਼ਤ, ਰੱਬ ਰੱਖਾ।